ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵੀਰ ਰਮਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਅਤੀ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਾਰਟੀ ਵੱਲੋਂ ਅਤੇ ਸਾਡੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਪਾਸੋਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਹਰ ਸਾਲ ਵਾਂਗੂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਜਨਮ ਦਿਹਾੜਾ 12 ਫਰਵਰੀ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾ ਰਿਹਾ ਹੈ। ਅਸੀਂ ਆਪ ਜੀ ਦੇ ਚੈਨਲ ਰਾਹੀਂ ਸਮੂਹ ਮਾਈ ਭਾਈ ਨੂੰ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਜਨਮ ਦਿਹਾੜੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ ਜੀ, ਅਤੇ ਇਹ ਵੀ ਬੇਨਤੀ ਕਰਦੇ ਹਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਹਰ ਸਿੱਖ ਮਾਈ ਭਾਈ ਆਪਣਾ ਫਰਜ਼ ਸਮਝਦੇ ਹੋਏ ਆਪਣੇ ਘਰ ਪਰਿਵਾਰ ਮੁਹੱਲੇ ਅਤੇ ਸੰਗੀ ਸਾਥੀਆਂ ਵਿੱਚ ਮਿਠਾਈਆਂ ਵੰਡਣ ਅਤੇ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਅਤੇ ਵੱਧ ਤੋਂ ਵੱਧ ਫਤਿਹਗੜ੍ਹ ਸਾਹਿਬ ਵਿਖੇ ਹਾਜ਼ਰੀ ਭਰੋ ਜੀ। ਅਸੀਂ ਆਪ ਜੀ ਤੋਂ ਵੀ ਆਸ ਕਰਦੇ ਹਾਂ ਕਿ ਬੇਨਤੀ ਵੀ ਕਰਦੇ ਹਾਂ ਕਿ ਆਪ ਜੀ 12 ਫਰਵਰੀ ਦੇ ਪ੍ਰੋਗਰਾਮ ਦੀ ਐਡ ਆਪਣੇ ਚੈਨਲ TV 84 ਤੇ ਆਪਣੀ ਤਕਨੀਕੀ ਟੀਮ ਦੀ ਮਦਦ ਨਾਲ ਜ਼ਰੂਰ ਚਲਾਉਂਗੇ। ਅਸੀਂ ਆਪ ਜੀ ਦੀ ਨਿਸ਼ਕਾਮ ਸੇਵਾ ਦੇ ਹਮੇਸ਼ਾ ਕਾਇਲ ਹਾਂ। ਤੁਹਾਡੇ ਵੀਡੀਓਜ਼ ਰਾਹੀਂ ਜੋ ਤੁਸੀਂ ਹਿੰਦੂ ਤਵੀ ਦੇ ਧਾਰਨੀ ਅਕਿਰਤਕਾਨ ਲੋਕਾਂ ਨੂੰ ਜਵਾਬ ਦਿੰਦੇ ਹੋ, ਉਹ ਬੜੇ ਲਾਜਵਾਬ ਹੁੰਦੇ ਹਨ ਅਤੇ ਕਾਫੀ ਪ੍ਰਭਾਵਿਤ ਕਰਦੇ ਹਨ। ਤੁਹਾਡੀ ਵੀਡੀਓ ਸਿੱਖ ਭਾਈਚਾਰੇ ਦੇ ਹਿੱਸੇ ਨੂੰ ਜਗਾਉਣ ਦੇ ਵਿੱਚ ਇੱਕ ਵੱਡਾ ਯੋਗਦਾਨ ਪਾ ਰਹੇ ਹਨ, ਜੋ ਕਿ ਅਜੇ ਤੱਕ ਹਿੰਦੂ ਰਾਸ਼ਟਰੀ ਦੀ ਨੀਅਤ ਤੋਂ ਬੇਖਬਰ ਹਨ। ਹਮੇਸ਼ਾ ਦੀ ਤਰ੍ਹਾਂ ਅਸੀਂ ਆਪ ਜੀ ਦੇ ਸ਼ੁਕਰਗੁਜ਼ਾਰ ਹਾਂ ਜੀ ਡਾਕਟਰ ਸਾਹਿਬ। ਸਰ ਰਮਿੰਦਰ ਸਿੰਘ ਜੀ ਜਿਹੜੇ ਸ਼ਾਇਦ ਈਸਟ ਅਫਰੀਕਾ ਦੀ ਜਿਹੜੀ ਉਹਨਾਂ ਦੀ ਯੂਨਿਟ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਉਸ ਦੇ ਕੋਆਰਡੀਨੇਟਰ ਨੇ ਜੀ। ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਇੱਕ ਨਾਰਾ ਵੀ ਲਗਾਇਆ, ਉਹਨਾਂ ਲਿਖਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜ਼ਿੰਦਾਬਾਦ, ਖਾਲਸਾਨ ਜ਼ਿੰਦਾਬਾਦ, ਜ਼ਿੰਦਾਬਾਦ 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 ਜੀ। ਇਹ ਸਾਡੇ ਹਮਦਰਦ ਨੇ, ਅਕਸਰ ਲਿਖਦੇ ਨੇ ਔਰ ਇਹਨਾਂ ਦਾ ਸ਼ੁਕਰੀਆ। ਮੈਂ 12 ਫਰਵਰੀ ਦੇ ਪ੍ਰੋਗਰਾਮ ਬਾਰੇ ਅਵੇਅਰ ਵੀ ਹਾਂ ਔਰ ਸਰਟਨਲੀ ਅਸੀਂ ਇਸ ਬਾਰੇ ਐਡ ਵੀ ਰਨ ਕਰਾਂਗੇ ਔਰ ਅਸੀਂ ਵੀ ਇਸ ਅਪੀਲ ਜਿਹੜੀ ਕਿ ਇਹਨਾਂ ਨੇ ਕੀਤੀ ਉਹਦੇ ਨਾਲ ਹੀ ਆਪਣੀ ਜ਼ੋਰਦਾਰ ਅਪੀਲ ਕਰਦੇ ਹਾਂ। ਔਰ ਜਦੋਂ ਲਾਸਟ ਟਾਈਮ ਅਸੀਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਰਾਂ ਨਾਲ ਗੱਲ ਕੀਤੀ ਮਾਘੀ ਦੇ ਇਕੱਠ ਤੋਂ ਬਾਅਦ, ਤੇ ਉਹਨਾਂ ਨੇ ਕਿਹਾ ਸੀ ਕਿ ਵੀ ਅਸੀਂ 12 ਫਰਵਰੀ ਦੇ ਮੌਕੇ ਦੇ ਉੱਤੇ ਉਸ ਨੂੰ ਕਾਫੀ ਵੱਡੇ ਇਕੱਠ ਦੇ ਤੌਰ ਤੇ ਆਰਗੇਨਾਈਜ਼ ਕਰਨ ਬਾਰੇ ਸੋਚਦੇ ਹਾਂ, ਜਿਹੜਾ ਕਿ ਸਾਡਾ ਸ਼ੋਅ ਆਫ ਸਟਰੈਂਥ ਵੀ ਹੋਣਾ ਚਾਹੀਦਾ ਔਰ ਹੋਣਾ ਵੀ ਚਾਹੀਦਾ ਹੈ। ਔਰ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜਿਹੜੀ ਆਵਾਜ਼ ਪੰਥਕ ਧਿਰਾਂ ਦੀ, ਜਿਸ ਨੂੰ ਕਾਂਗਰਸ, ਅਕਾਲੀ, ਆਮ ਆਦਮੀ ਪਾਰਟੀ ਜਿਹੜੀ ਹੈ ਦੂਸਰੇ ਮੁੱਦਿਆਂ ਦੇ ਨਾਲ ਜੋੜ ਕੇ ਜਿਹੜੇ ਪੰਥਕ ਮੁੱਦੇ ਨੇ ਉਹਨਾਂ ਨੂੰ ਬੈਕ ਬਰਨਰ ਤੇ ਸੁੱਟ ਰਹੀ ਹੈ, ਆਲ ਦਾ ਮੋਰ ਇੰਪੋਰਟੈਂਟ ਹੈ ਕਿ 12 ਫਰਵਰੀ ਦਾ ਇਕੱਠ ਪ੍ਰਭਾਵਸ਼ਾਲੀ ਇਕੱਠ ਹੋਏ। ਔਰ ਅਸੀਂ ਸਿੱਖ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਜਿਹੜੇ ਖਾਸ ਤੌਰ ਤੇ ਸਾਡੇ ਬਾਹਰ ਸੁਣਦੇ ਨੇ, ਜਿਹੜੇ ਥੋੜੇ ਬਹੁਤ ਉੱਥੇ ਨੇ ਉਹ ਵੀ, ਪਰ ਇੱਥੋਂ ਵਾਲੇ ਵੀ ਆਪਣੇ ਰਿਸ਼ਤੇਦਾਰਾਂ ਨੂੰ, ਭਾਈਚਾਰੇ 'ਚ, ਇਲਾਕਿਆਂ 'ਚ ਇਹ ਖਬਰ ਪਹੁੰਚਾਉਣ ਕਿ 12 ਫਰਵਰੀ ਨੂੰ ਵੱਡੀ ਗਿਣਤੀ ਸਿੱਖ ਸੰਗਤਾਂ ਫਤਿਹਗੜ੍ਹ ਸਾਹਿਬ ਦੇ ਇਕੱਠ ਸ਼ਾਮਲ ਹੋਣ ਜੀ। ਉਹਨਾਂ ਨੇ ਜਿਹੜਾ TV 84 ਖਾਸ ਤੌਰ ਤੇ ਸੱਚੋ ਸੱਚ ਦੀ ਸ਼ਲਾਘਾ ਕੀਤੀ ਹੈ ਕਿ ਸਾਡੇ ਜਵਾਬ ਲਾਜਵਾਬ ਹੁੰਦੇ ਨੇ ਔਰ ਅਸੀਂ ਕੌਮ ਨੂੰ ਜਗਾਉਣ ਦਾ ਕੰਮ ਕਰਦੇ ਹਾਂ। ਵੀਰ ਰਮਿੰਦਰ ਸਿੰਘ ਜੀ, ਤਾਂ ਅਸੀਂ ਸਾਰੇ ਹੀ ਇੱਕੋ ਰਸਤੇ ਦੇ ਪਾਂਧੀ ਹਾਂ ਔਰ ਅਸੀਂ ਸਮਝਦੇ ਹਾਂ ਵੀ ਇੱਕ ਦੂਸਰੇ ਦਾ ਸਹਿਯੋਗ, ਇੱਕ ਦੂਸਰੇ ਪ੍ਰਤੀ ਹਮਦਰਦੀ ਔਰ ਪਿਆਰ ਵਾਲਾ ਵਰਤਾਰਾ ਹੈ ਔਰ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਜਿਹੜਾ ਇਸ ਰਸਤੇ ਦਾ ਪਾਂਧੀ ਹੈ। ਕਮਜ਼ੋਰੀਆਂ ਸਾਰਿਆਂ 'ਚ ਨੇ, ਅਸੀਂ ਸਾਰੇ ਮਨੁੱਖ ਹਾਂ, ਗੁਨਾਹਗਾਰ ਹਾਂ। ਕੋਈ ਅਸੀਂ ਐਸਾ ਇਨਸਾਨ ਨਹੀਂ ਹੈ ਜਿਹੜਾ ਹੱਥ ਚੁੱਕ ਕੇ ਕਹਿ ਸਕੇ ਕਿ ਵੀ ਅਸੀਂ ਗਲਤੀ ਨਹੀਂ ਕੀਤੀ। ਸਿਆਸੀ ਪਿੜ 'ਚ ਵੀ ਹੁੰਦੀ ਹੈ, ਨਿੱਜੀ ਜੀਵਨ 'ਚ ਵੀ ਹੁੰਦੀ ਹੈ ਔਰ ਬਹੁਤ ਵਾਰ ਮੈਂ ਇੱਥੇ ਦੇਖਦਾ ਹਾਂ ਕਿ ਵੀ ਜਿਹੜੇ ਸਾਡੇ ਪਰਸਨੈਲਿਟੀ ਕਲੈਸ਼ ਨੇ, ਗੁਰਦੁਆਰਿਆਂ ਦੇ ਪਲੇਟਫਾਰਮ ਹੋਣ, ਜਥੇਬੰਦੀਆਂ ਦੇ ਹੋਣ, ਜਿਵੇਂ ਕੱਲ੍ਹ ਹੀ ਮੈਨੂੰ ਕੋਈ ਸੱਜਣ ਕਹਿ ਰਹੇ ਸੀ ਕਿ ਜੀ ਕਿਸੇ ਦਾ ਨਾਂ ਲੈ ਕੇ ਜੀ ਫਲਾਂ ਐਕਟਿਵਿਸਟ ਜਿਹੜਾ ਉਹ ਐਤਵਾਰ ਨੂੰ 10-20 ਬੰਦੇ ਇਕੱਠੇ ਕਰ ਲੈਂਦਾ ਜੀ ਔਰ ਜਿਹੜਾ ਸਿੱਖਸ ਫਾਰ ਜਸਟਿਸ ਦੇ ਖਿਲਾਫ ਕਿ ਜੀ ਉਹ ਆਹ ਗਲਤ ਕੰਮ ਕਰ ਰਹੇ ਨੇ, ਉਹ ਕਰ ਰਹੇ ਨੇ, ਕੀ ਕੀਤਾ ਹੈ, ਕਿਤੇ ਨਹੀਂ ਜਾਏਗਾ, ਉਹ ਲੱਗੇ ਹੁੰਦੇ ਨੇ ਵੀ ਤੁਸੀਂ ਉਹਨਾਂ ਨੂੰ ਸਮਝਾਓ। ਮੈਂ ਉਹਨਾਂ ਨੂੰ ਕਿਹਾ ਜੀ ਵੀ ਦੇਖੋ, ਸਮਝਾਇਆ ਤਾਂ ਉਹਨੂੰ ਜਾਂਦਾ ਹੈ ਜਿਹੜਾ ਨਾ ਸਮਝ ਹੋਏ ਜੀ ਜੀ। ਤੇ ਜੇ ਕੋਈ ਇਹੀ ਮਿੱਥ ਲੈ ਵੀ ਉਹਨੂੰ ਕਿਸੇ ਦਾ ਕੰਮ ਜਿਹੜਾ ਉਹ ਉਸ ਨੂੰ ਨਕਾਰਨਾ ਹੀ ਹੈ ਤੇ ਫਿਰ ਤੁਸੀਂ ਕੋਈ ਮਦਦ ਨਹੀਂ ਕਰ ਸਕਦੇ। ਔਰ ਮੈਂ ਸਮਝਦਾ ਵੀ ਇਹ ਨਹੀਂ ਹੈ ਵੀ ਅਸੀਂ ਕਮਜ਼ੋਰੀਆਂ ਤੋਂ ਵਾਕਿਫ ਨਹੀਂ ਹੁੰਦੇ
ਜਾਂ ਕਮਜ਼ੋਰੀਆਂ ਨਹੀਂ ਹੁੰਦੀਆਂ ਜਥੇਬੰਦੀਆਂ 'ਚ ਕੰਮ ਕਰਨ ਵਾਲੇ। ਕਈ ਵਾਰੀ ਕੁਝ ਇੰਡੀਵਿਜੂਅਲਸ ਉਹਨਾਂ ਦੇ ਪਰਸਨੈਲਿਟੀ ਟ੍ਰੇਟ ਵੀ ਹੁੰਦੇ ਨੇ ਜਿਹੜੇ ਹਰ ਇੱਕ ਦੇ ਨਾਲ ਕਈ ਵਾਰੀ ਇਕਸੁਰ ਨਹੀਂ ਹੁੰਦੇ। ਪਰ ਅਸੀਂ ਇਹ ਨੀਤੀ ਪਿਛਲੇ ਜਦੋਂ ਤੋਂ ਵੀ ਗੁਰੂ ਨੇ ਸੇਵਾ ਵੱਲ ਲਾਇਆ, ਗੁਰੂ ਦੀ ਭੈ ਭਾਵਨੀ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਠੀਕ ਹੈ ਵੀ ਜਿਹੜਾ ਤੁਹਾਡੀ ਸ਼ੋਭਾ ਕਰਦਾ ਹੈ, ਤੁਹਾਡੀ ਸਿਫਤ ਕਰਦਾ, ਤੁਹਾਨੂੰ ਚੰਗਾ ਲੱਗਦਾ। ਕਈ ਵਾਰ ਇਹ ਤਾਂ ਨਹੀਂ ਹੈ ਅਸੀਂ ਕਹੀਏ ਜੀ ਕਿ ਵੀ ਅਸੀਂ ਉਸਤਤ ਨਿੰਦਾ ਦਊ ਬਿਵਰਜਤ ਦੀ ਕੋਈ ਉਹ ਹਾਈ ਸਟੇਜ ਪਹੁੰਚ ਗਏ। ਇਹ ਵੀ ਹੁੰਦਾ ਹੈ ਵੀ ਜਿਹੜਾ ਕੋਈ ਖਾਮਖਾਹ ਦੀ ਨਿੰਦਿਆ ਕਰੇ। ਇੱਕ ਤਾਂ ਨਿੰਦਾ ਹੁੰਦੀ ਹੈ ਜਾਂ ਆਲੋਚਨਾ ਹੁੰਦੀ ਹੈ ਕਿ ਵੀ ਜਿੱਥੋਂ ਤੁਹਾਨੂੰ ਲੱਗਦਾ ਵੀ ਤੁਸੀਂ ਗਲਤ ਹੋ, ਔਰ ਅਸੀਂ ਵੀ ਗਲਤ ਹੁੰਦੇ ਹਾਂ, ਇਹ ਤਾਂ ਨਹੀਂ ਹੈ। ਪਰ ਇੱਕ ਸਿਰਫ ਇਹਦੀ ਖਾਤਰ ਹੀ ਹੁੰਦਾ ਵੀ ਤੁਸੀਂ ਕਿਸੇ ਨੂੰ ਨੈਗੇਟ ਹੀ ਕਰਨਾ। ਅਸੀਂ ਉਹ ਠੀਕ ਹੈ, ਬੁਰੇ ਵੀ ਲੱਗਦੇ ਨੇ ਕਈ ਵਾਰ। ਸਾਡੇ ਜਿਹੜੇ ਐਡਮਾਇਰਰ ਨੇ ਉਹ ਇਸ ਹੱਦ ਤੱਕ ਸੀ ਕਿ ਭਾਈ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੋ, ਕਿਸ ਕਿਸਮ ਦੀ ਇਹ ਮਡ ਸਲਿੰਗਿੰਗ ਕਰਦੇ ਨੇ। ਤੇ ਮੇਰਾ ਇਹ ਹੋਣਾ ਵੀ ਫਿਰ ਇਸੇ ਕੰਮੇ ਹੀ ਰਵਾਂਗੇ ਵੀ ਕਾਨੂੰਨੀ ਕਾਰਵਾਈਆਂ ਹੀ ਕਰਾਂਗੇ, ਫਿਰ ਜਿਹੜਾ ਕੰਮ ਮਾੜਾ ਮੋਟਾ ਹੁੰਦਾ ਉਹ ਵੀ ਨਹੀਂ ਹੋਣਾ। ਸੋ ਅਸੀਂ ਸਮਝਦੇ ਹਾਂ ਵੀ ਇਸ ਭਾਵਨਾ ਦੇ ਨਾਲ ਕਿ ਏਜੰਡਾ ਬੇਸਡ ਜਥੇਬੰਦੀਆਂ ਦੇ ਆਪਣੇ ਢਾਂਚੇ ਨੇ, ਕਈ ਵਾਰ ਉਹਨਾਂ ਦੇ ਸਟਰਕਚਰਸ ਦੇ ਵਿੱਚ ਕੋਈ ਹਾਂ ਪੱਖੀ ਨਾ ਪੱਖੀ ਸੱਜਣ ਹੋ ਸਕਦੇ ਨੇ, ਪਰ ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਵੀ ਜਿਹੜਾ ਏਜੰਡਾ ਪੰਥਕ ਦਿੰਦਾ, ਕੋਈ ਇਵੈਂਟ ਕੋਈ ਓਕੇਜ਼ਨ ਸਾਨੂੰ ਨਾ ਵੀ ਸੱਦਿਆ ਜਾਏ, ਫਿਰ ਵੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਭਾਈ ਅਸੀਂ ਉਹਦੇ 'ਚ ਪਾਰਟਿਸਿਪੇਟ ਕਰਨਾ। ਔਰ ਇਹ 12 ਫਰਵਰੀ ਦਾ ਦਿਨ ਤਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਉਹ ਸ਼ਖਸੀਅਤ ਜਿਨ੍ਹਾਂ ਨੇ ਜਿਹੜਾ 20ਵੀਂ ਸਦੀ ਦੇ ਵਿੱਚ ਜਿਸ ਕਿਸਮ ਦੇ ਨਾਲ ਸ਼ਹਾਦਤ ਦੇ ਨਾਲ ਵੀ ਔਰ ਆਪਣੀ ਹਯਾਤੀ 'ਚ ਵੀ ਖਾਲਿਸਤਾਨ ਦੇ ਇਸ਼ੂ ਨੂੰ ਆਰਟੀਕੂਲੇਟ ਕੀਤਾ। ਔਰ ਜੇ 1849 ਤੋਂ ਬਾਅਦ ਸਿੱਖ ਰਾਜ ਜਾਣ ਤੋਂ ਬਾਅਦ ਭਾਈ ਮਹਾਰਾਜ ਸਿੰਘ ਦੀ ਅਸੀਂ ਗੱਲ ਕਰਦੇ ਹਾਂ ਵੀ ਕਿਵੇਂ ਉਹਨਾਂ ਨੇ ਆਰਮਡ ਸਟਰਗਲ ਦੀ ਗੱਲ ਕੀਤੀ ਜੀ, ਪਰ ਫਿਰ ਸਾਰੀਆਂ ਜਿੰਨੀਆਂ ਲਹਿਰਾਂ ਚੱਲੀਆਂ ਆਪਣੇ ਤੌਰ ਤੇ ਨਾਮਧਾਰੀ ਬਾਬਾ ਰਾਮ ਸਿੰਘ ਜਾਂ ਦੂਸਰੇ ਉਹ ਸਾਰੇ ਵੱਡੀ ਰਾਸ਼ਟਰ ਭਗਤੀ 'ਚ ਆ ਗਏ, ਦੇਸ਼ ਦੀ ਗੱਲ ਹੋ ਗਈ, ਗਦਰ ਪਾਰਟੀ ਵੀ ਦੇਸ਼ ਦੀ ਗੱਲ ਹੋ ਗਈ। ਪਰ 150 ਸਾਲ ਬਾਅਦ ਜੇ ਖਾਲਸਾ ਰਾਜ ਸਿੱਖ ਰਾਜ ਦੀ ਪ੍ਰਾਪਤੀ ਦੇ ਏਜੰਡੇ ਤੇ ਕਿਸੇ ਨੇ ਫੋਕਸ ਕੀਤਾ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਬਿਲਕੁਲ ਕਲੈਰਿਟੀ ਦੇ ਨਾਲ ਜੀ ਕੋਈ ਇਫ ਐਂਡ ਬਟ ਨਹੀਂ। ਔਰ ਉਹਨਾਂ ਦਾ ਜਿੰਨੀ ਤੁਸੀਂ ਪ੍ਰੈਜੈਂਟੇਸ਼ਨ 1978 ਤੋਂ ਦੇਖਦੇ ਹੋ 1984 ਤੱਕ ਬੜੀ ਕਲੀਅਰਲੀ ਉਹਨਾਂ ਨੇ ਬਾਰ-ਬਾਰ ਯਾਦ ਕਰਵਾਇਆ ਕਿ ਸਿੱਖ ਗੁਲਾਮ ਨੇ ਜੀ, ਗੁਲਾਮੀ ਦੇ ਸੰਗਲ ਕੱਟੋ। ਔਰ ਜਦੋਂ ਤੱਕ ਸਿੱਖ ਗੁਲਾਮੀ ਦੇ ਸੰਗਲ ਨਹੀਂ ਕੱਟਣਗੇ, ਇੱਥੇ ਅਸੀਂ ਸਾਡੇ ਲਈ ਦੋ ਸੈਟ ਆਫ ਲਾਜ਼ ਨੇ, ਇੱਕ ਬਹੁ ਗਿਣਤੀ ਲਈ ਹੈ, ਇੱਕ ਸਾਡੇ ਲਈ ਹੈ। ਸੋ ਅਸੀਂ ਇਹਨਾਂ ਦਾ ਵੀਰ ਰਮਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ, ਉਹਨਾਂ ਨੇ ਸਾਨੂੰ ਲਿਖਿਆ। ਔਰ ਇੱਕ ਵਾਰ ਫੇਰ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਜੀ ਕਿ ਉਹ ਹੁਮਾ ਕੇ ਇਸ 12 ਫਰਵਰੀ ਦੇ ਫਤਿਹਗੜ੍ਹ ਸਾਹਿਬ ਵਿਖੇ ਹੋਣ ਵਾਲੇ ਸਮਾਗਮ 'ਚ ਸ਼ਮੂਲੀਅਤ ਕਰਨ। ਜੀ ਡਾਕਟਰ ਸਾਹਿਬ, ਬਿਲਕੁਲ ਇਸ ਤਰ੍ਹਾਂ ਦਾ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।